ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਭਾਈ ਨੇ ਕਿਹਾ ਕਿ ਜਿਹੜਾ ਇੰਸਪੈਕਟਰ ਜਾਂ ਸਬ ਇੰਸਪੈਕਟਰ ਇਮਾਨਦਾਰ ਹੈ ਉਹ ਕਦੀ ਵੀ ਇਮਾਨਦਾਰੀ ਦੇ ਵਿੱਚ ਉਹਦਾ ਗੁਜ਼ਾਰਾ ਨਹੀਂ ਹੋ ਸਕਦਾ। ਇਹ ਸਿਰਫ ਇੰਸਪੈਕਟਰ ਨਹੀਂ, ਜਿਹੜਾ ਕਲਰਕ ਹੈ, ਕਿਸੇ ਵੀ ਮਹਿਕਮੇ ਦੇ ਜਿੰਨੇ ਕਲਰਕ ਨੇ, ਇੰਸਪੈਕਟਰ ਨੇ, ਸਬ ਇੰਸਪੈਕਟਰ ਨੇ, ਕਾਂਸਟੇਬਲ ਨੇ, ਜਿੰਨੇ ਵੀ ਨੇ। ਸ਼ੱਬਰਜ਼ੈਦੀ ਨੇ ਇੱਕ ਗੱਲ ਕੀਤੀ, ਪਾਕਿਸਤਾਨ ਦਾ ਵਜ਼ੀਰ ਖਜ਼ਾਨਾ ਰਿਹਾ ਹੈ, ਉਹਨੇ ਕਿਹਾ ਅੰਗਰੇਜ਼ ਦੌਰ ਦੇ ਵਿੱਚ ਤਨਖਾਹਾਂ ਰੱਖੀਆਂ ਹੀ ਇਸ ਵਜ੍ਹਾ ਤੋਂ ਘੱਟ ਗਈਆਂ ਸਨ ਕਿ ਜਿਹੜਾ ਨਾ ਲੋਕ ਕਰਪਟ ਹੋਣ, ਅਤੇ ਸਾਡਾ ਸਰਕਾਰੀ ਨਿਜ਼ਾਮ ਲੋਕਾਂ ਨੂੰ ਕਰਪਟ ਕਰ ਰਿਹਾ। ਸਾਡੀ ਕੌਮ ਕਰਪਟ ਹੈ ਕੋਈ ਨਹੀਂ, ਕੀਤੀ ਜਾ ਰਹੀ ਹੈ। ਅਤੇ ਤਨਖਾਹਾਂ ਵਧਣਗੀਆਂ ਕਿਵੇਂ? ਤਨਖਾਹਾਂ ਵੱਧਦੀਆਂ ਨੇ ਉਹਨੇ ਜਿਹਨੇ ਸਿੰਗਾਪੁਰ ਨੂੰ ਆਪਣੇ ਪੈਰਾਂ 'ਤੇ ਖਿਲਾ ਰਿਹਾ ਨਾ, ਜਿਹੜਾ ਉਹਨਾਂ ਦਾ ਸੀ ਸਰਦਾਰ, ਉਹਨੇ ਕਿਹਾ ਸੀ ਕਿ ਜੇ ਤੁਸੀਂ ਇੱਕ ਸਸਤੀ ਗੌਰਮੈਂਟ ਰੱਖੋਗੇ ਅਤੇ ਤੁਸੀਂ ਜਿਹੜਾ ਨਾ ਯਾਨੀ ਕਿ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਘੱਟ ਰੱਖੋਗੇ ਅਤੇ ਤੁਹਾਨੂੰ ਲੋਕਾਂ ਨੂੰ ਫੈਸਿਲਿਟੀ ਅੱਛੀ ਨਹੀਂ ਮਿਲੇਗੀ। ਯਾਨੀ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ, ਲੇਕਿਨ ਉਹ ਕਿਵੇਂ ਹੋਏਗੀ? ਜਿਹੜੇ ਉੱਤੇ ਬੈਠੇ ਨੇ ਉਹਨਾਂ ਨੇ ਪਾਕਿਸਤਾਨ 'ਚ ਨਹੀਂ ਰਹਿਣਾ, ਠੀਕ ਹੈ। ਉਹਨਾਂ ਨੂੰ ਛੋਟੇ ਮੁਲਾਜ਼ਮਾਂ ਦੀ ਤਨਖਾਹ ਜਾਂ ਉਹਨਾਂ ਦੇ ਹਾਲਾਤ ਨਾਲ ਗਰਜ਼ ਨਹੀਂ, ਉਹਨਾਂ ਨੂੰ ਇਸ ਗੱਲ ਨਾਲ ਗਰਜ਼ ਹੈ। ਜਿੰਨੇ ਵੀ ਡਾਇਰੈਕਟਰ ਨੇ ਉਹ ਡਾਇਰੈਕਟਰ ਤੋਂ ਉੱਤੇ ਨੇ, ਉਹਨਾਂ ਨੂੰ ਇਸ ਗੱਲ ਨਾਲ ਗਰਜ਼ ਹੈ ਕਿ ਸਾਡੀ ਮੰਥਲੀ ਆਏ, ਉਹਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੁਲਕਾਂ 'ਚ ਪੜ੍ਹਾਈਏ, ਸਾਡੇ ਬੱਚੇ ਉੱਥੇ ਸੈੱਟ ਹੋਣ, ਫਿਰ ਅਸੀਂ ਵੀ ਰਿਟਾਇਰ ਹੋ ਕੇ ਉੱਥੇ ਟੁਰ ਜਾਈਏ। ਜਿੰਨੀ ਦੇਰ ਤੱਕ ਦੋਹਰੀ ਸ਼ਹਿਰੀਅਤ 'ਤੇ ਪਾਬੰਦੀ ਨਹੀਂ ਲੱਗੇਗੀ ਅਤੇ ਅੰਗਰੇਜ਼ੀ 'ਤੇ ਪਾਬੰਦੀ ਨਹੀਂ ਲੱਗੇਗੀ, ਕਿਉਂਕਿ ਦੋਹਰੀ ਸ਼ਹਿਰੀਅਤ ਲੈ ਹੀ ਹੈ ਇੰਗਲਿਸ਼ ਮੁਲਕਾਂ ਦੀ ਲੈ ਰਹੇ ਨੇ। ਇਹ ਕੋਈ ਚਾਈਨਾ ਦੀ ਦੋਹਰੀ ਸ਼ਹਿਰੀਅਤ ਨਹੀਂ ਲੈ ਰਹੇ, ਨਾ ਰੂਸ ਦੀ ਲੈਂਦੇ ਨੇ, ਨਾ ਤੁਰਕੀ ਦੀ ਲੈਂਦੇ ਨੇ, ਨਾ ਸਊਦੀ ਅਰਬ ਦੀ ਲੈਂਦੇ ਨੇ, ਨਾ ਇਹ ਕਿਸੇ ਵੀ ਜਿਹੜਾ ਗੈਰ ਇੰਗਲਿਸ਼ ਸਪੀਕਿੰਗ ਕੰਟਰੀ ਉਹਦੀ ਸ਼ਹਿਰੀਅਤ ਨਹੀਂ ਲੈਂਦੇ। ਇਹਨਾਂ ਕੋਲ ਸ਼ਹਿਰੀਅਤ ਕਿਹਦੀ ਹੈ? ਇੰਗਲੈਂਡ ਦੀ, ਅਮਰੀਕਾ ਦੀ, ਕੈਨੇਡਾ ਦੀ, ਆਸਟ੍ਰੇਲੀਆ ਦੀ, ਨਿਊਜ਼ੀਲੈਂਡ ਦੀ। ਜਿੱਥੇ ਇੰਗਲਿਸ਼ ਬੋਲੀ ਜਾਂਦੀ ਉੱਥੇ ਇਹਨਾਂ ਦੇ ਬੱਚੇ ਨੇ, ਉੱਥੇ ਇਹਨਾਂ ਦੀਆਂ ਜਾਇਦਾਦਾਂ ਨੇ, ਉੱਥੇ ਇਹਨਾਂ ਦੀਆਂ ਜਿਹੜਾ ਨਾ ਰਿਟਾਇਰ ਹੋ ਕੇ ਇਹਨਾਂ ਨੇ ਟੁਰ ਜਾਣਾ। ਇਹਨਾਂ ਦੀ ਜਿਹੜਾ ਵੀ ਪਾਕਿਸਤਾਨ ਦਾ ਸਰਕਾਰੀ ਮੁਲਾਜ਼ਮ ਹੈ ਉਹਦੀ ਦੋਹਰੀ ਸ਼ਹਿਰੀਅਤ 'ਤੇ ਪਾਬੰਦੀ ਲੱਗੇ, ਨਾਲੇ ਇੰਗਲਿਸ਼ 'ਤੇ ਪਾਬੰਦੀ ਲੱਗੇ, ਅਤੇ ਫਿਰ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਜ਼ਿਆਦਾ ਹੋਏ। ਜਿਨ੍ਹਾਂ ਦਾ ਜੀਣਾ ਮਰਨਾ ਪਾਕਿਸਤਾਨ 'ਚ ਹੋਏਗਾ ਨਾ, ਉਹ ਕਰਪਸ਼ਨ ਨਹੀਂ ਕਰਨਗੇ, ਅਤੇ ਪਾਕਿਸਤਾਨ ਇਨਸ਼ਾਅੱਲਾ ਠੀਕ ਹੋ ਜਾਏਗਾ।